ਜੀ, ਖਬਰਾਂ ਤੋਂ ਪਹਿਲਾਂ 2 ਜ਼ਰੂਰੀ ਅਨਾਉਂਸਮੈਂਟਾਂ ਆਪਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਹੁਣ 9:15 ਹੋ ਗਏ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਅੱਜ ਇੱਕ ਪ੍ਰੋਟੈਸਟ ਸੈਨ ਹੋਜ਼ੇ ਬੇ ਏਰੀਏ ਦੇ ਵਿੱਚ ਹੋ ਰਿਹਾ SV 553 ਬਿੱਲ ਦੇ ਅਗੇਂਸਟ। ਸੇਮ ਟਾਈਮ ਦੇ ਉੱਤੇ ਜਦੋਂ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ ਨੇ ਵੋਟਿੰਗ ਪਾਣੀ ਹੈਗੀ ਆ ਵੀ ਅਸੀਂ ਇਸ ਬਿੱਲ ਨੂੰ ਪਾਸ ਕਰਦੇ ਹਾਂ ਜਾਂ ਹੋਲਡ ਕਰਦੇ ਹਾਂ ਜਾਂ ਕੀ ਕਰਦੇ ਹੈਗੇ ਆ। ਸੋ ਡੇਵਿਡ ਕਰਟਜ਼ੀ ਦੇ ਆਫਿਸ ਦੇ ਸਾਹਮਣੇ ਸਰੋਤਿਆਂ ਨੂੰ ਦੱਸਦੀ ਜਾਈਏ, ਡੇਵਿਡ ਕਰਟਜ਼ੀ ਸੈਨ ਹੋਜ਼ੇ ਦੇ ਸੈਨੇਟਰ ਆ, ਸੈਨ ਹੋਜ਼ੇ ਏਰੀਏ ਦੇ, ਜਿਨ੍ਹਾਂ ਨੇ ਇਹ ਬਿੱਲ ਲੈ ਕੇ ਆਏ ਆ, ਇਹ ਕ੍ਰੀਏਟ ਕੀਤਾ। ਨਾਲ ਉਹਨਾਂ ਦੇ ਕੋ ਸਪਾਂਸਰ ਐਸ਼ ਕਾਲਰਾ ਸੀ, ਉਹ ਵੀ ਸੈਨ ਹੋਜ਼ੇ ਏਰੀਏ ਦੇ ਆ, ਦੋਨੋਂ ਜਣੇ। ਸੋ ਇਹ ਪ੍ਰੋਟੈਸਟ ਉਹਨਾਂ ਦਾ ਜੋ ਸੈਨ ਹੋਜ਼ੇ ਦਾ ਆਫਿਸ ਹੈਗਾ ਆ, ਕੈਂਪਬਲ ਦੇ ਵਿੱਚ ਆ। ਐਡਰੈਸ ਹੈਗਾ 2105 ਸਾਊਥ ਵੈਸਕਮ ਐਵਨਿਊ ਤੇ ਕੈਂਪਬਲ, ਕੈਲੀਫੋਰਨੀਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਪਲੀਜ਼ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਤੇ ਹੋਰ ਬਹੁਤ ਸਾਰੇ ਜਿਹੜੇ ਆਪਣੇ ਸਮਾਲ ਬਿਜ਼ਨਸ ਓਨਰਸ ਆ, ਸਟੋਰਾਂ ਵਾਲੇ ਆ, ਗੈਸ ਸਟੇਸ਼ਨਾਂ ਵਾਲੇ, ਸਾਬੇ, ਛੋਟੇ ਬਿਜ਼ਨਸ ਜਿੰਨੇ ਵੀ, ਤੁਹਾਨੂੰ ਪਤਾ ਹੀ ਆ ਵੀ ਹੁਣ ਤਾਂ SV 553 ਬਿੱਲ ਦੇ ਤਹਿਤ ਜੇ ਤੁਹਾਡਾ ਇੱਕ ਵੀ EMPLOYE ਆ ਤੇ ਉਹ ਸਾਰਾ ਰੂਲ ਤੁਹਾਡੇ ਤੇ ਲਾਗੂ ਹੋਣਾ ਆ। ਸੋ ਸਾਰੇ ਬਿਜ਼ਨਸਿਸ 10 ਵਜੇ ਉੱਥੇ ਪ੍ਰੋਟੈਸਟ ਕਰ ਰਹੇ ਆ, 10 ਤੋਂ 12 ਵਜੇ ਤਾਈਂ ਕਰਨਾ ਆ। ਸੋ ਬੇ ਏਰੀਏ ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਪਹੁੰਚ ਸਕਦੇ ਪਰਿਵਾਰਾਂ ਸਮੇਤ, ਜ਼ਰੂਰ ਉੱਥੇ ਪਹੁੰਚੋ। ਇਸ ਤੋਂ ਬਾਅਦ ਅੱਜ ਦੂਸਰਾ ਰਾਜਕਰਮਵੀਰ ਸਿੰਘ ਜੀ ਦੱਸ ਦਿਓ, ਜੋ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ 'ਚ ਜੀ ਬਿਲਕੁਲ ਜਿਹੜੀ ਉਹ ਅਪਰੋਪਰੀਏਸ਼ਨ ਕਮੇਟੀ ਦੀ ਪਬਲਿਕ ਹੀਅਰਿੰਗ ਆ, ਇਹ ਜਿਹੜੀ ਸਸਪੈਂਸ ਫਾਈਲ ਦੇ ਉੱਤੇ ਜਿਹੜੇ ਕਈ ਬਿੱਲਸ ਆ ਉਹਦੇ ਉੱਤੇ ਉਹਨਾਂ ਨੇ ਹੀਅਰਿੰਗ ਕਰਨੀ ਆ। ਜਿਹੜਾ 50,000 ਤੋਂ $1.5 ਲੱਖ ਦਾ ਖਰਚਾ ਜੇ ਜਨਰਲ ਫੰਡ ਚੋਂ ਸਰਕਾਰ ਦਾ ਜਾਣਾ ਹੋਵੇ ਤਾਂ ਉਸ ਨੂੰ ਇਹ ਉਹ ਫਾਈਲ ਦੇ ਵਿੱਚ ਪਾਉਂਦੇ ਨੇ। ਉਹਦੇ ਵਿੱਚ ਹੀ ਇਹ ਬਿੱਲ SB 553 ਦੇ ਉੱਤੇ ਵੀ ਅੱਜ ਇਹਨਾਂ ਨੇ ਅਪਰੋਪਰੀਏਸ਼ਨ ਕਮੇਟੀ ਨੇ ਵੋਟ ਕਰਨੀ ਆ। ਕੱਲ ਜਦੋਂ ਉੱਥੇ ਗਏ ਸੀਗੇ, ਕਿਉਂਕਿ ਕੈਪੀਟਲ ਦੇ ਬਾਹਰ ਤਕਰੀਬਨ 1.5-2 ਘੰਟੇ ਉੱਥੇ ਜਿਹੜੀ ਭਾਸ਼ਣਬਾਜ਼ੀ ਵੀ ਹੋਈ, ਸਾਰਾ ਕੁਛ ਜਿਹੜਾ ਹੋਇਆ, ਲੋਕਾਂ ਨੇ ਨਾਅਰੇ ਵੀ ਲਾਏ, ਬਹੁਤ ਕੁਛ ਦੇਖਿਆ। ਸਟੇਟ ਸੈਨੇਟਰਸ, ਅਸੈਂਬਲੀ ਮੈਂਬਰਸ ਪਹੁੰਚੇ ਸੀਗੇ, ਜਿਹੜੇ ਸੈਕਰਾਮੈਂਟੋ ਕਾਉਂਟੀ ਤੋਂ ਸੂ ਫਰੋਸਟ ਉਹ ਵੀ ਸੀਗੇ, ਹੋਰ ਵੀ ਦੂਰੋਂ ਨੇੜਿਓਂ ਪਹੁੰਚੇ ਸੀਗੇ, ਯੂਨੀਵਰਸਿਟੀ ਇਲਾਕੇ ਚੋਂ ਕਰਮ ਬੈਂਸ ਹੋਣੀ, ਹੋਰ ਸਾਰੇ ਜਾਣੇ ਜਿਹੜੇ ਉਹ ਆਏ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜੇਮਸ ਗੈਲਗਰ, ਉਹਨਾਂ ਨੇ ਕੁਝ ਵਿਕਟਮਸ ਲੈ ਕੇ ਆਂਦੇ ਜਿਹੜੇ ਅਸੈਂਬਲੀ ਮੈਂਬਰ ਸੀ, ਵੀ ਜਿਹੜੇ ਇਹਨਾਂ ਕ੍ਰਾਈਮਸ ਦੇ ਜਿਹੜੇ ਪੀੜਤ ਲੋਕ ਆ। ਫਿਰ ਬ੍ਰਾਇਨ ਡੇਲ, ਉਹ ਜਿਹੜੇ ਉੱਥੇ ਪਹੁੰਚੇ ਸੀਗੇ। ਸੋ ਉਹਨਾਂ ਦੀ ਵਾਈਫ ਵੀ ਸੀ ਉਹਨਾਂ ਦੀ ਮੈਗਨ ਵਾਈਫ ਡੇਲ, ਵੀ ਜੋ ਸੀਗੀ। ਅਸੈਂਬਲੀ ਅਪਰੀਏਸ਼ਨ ਕਮੇਟੀ ਦੀ ਕੋ-ਚੇਅਰ ਆ, ਜਿੱਥੇ ਅੱਜ VOTING ਹੋਣੀ ਆ। ਜੀ ਬਿਲਕੁਲ, ਉਹ ਵੀ ਆਏ ਸੀਗੇ। ਸੋਫੀ ਟਰਨਰ, ਆਈ ਥਿੰਕ ਉਹਨਾਂ ਦਾ ਨਾਮ ਹੀ ਜਿਹੜਾ ਉਹ ਉੱਥੇ ਸੀਗੇ, ਬੋਲ ਰਹੇ ਸੀਗੇ। ਸੋ ਕਾਫੀ ਜਣੇ ਉੱਥੇ ਆਏ, ਉਹਨਾਂ ਨੇ ਸਾਰਿਆਂ ਨੇ ਇਹੀ ਮੇਨ ਮੁੱਦਾ ਜਿਹੜਾ ਰੱਖਿਆ ਵੀ ਕ੍ਰਾਈਮ ਦੇ ਉੱਤੇ ਲੀਨੀਅੰਸੀ ਇਜ਼ ਨਾਟ ਗੁੱਡ। ਸ਼ੈਨਨ ਗਰੋਵ, ਸੌਰੀ, ਜਿਹੜੇ ਸਟੇਟ ਸੈਨੇਟਰ ਸ਼ੈਨਨ ਗਰੋਵ ਸੀਗੇ, ਜਿਨ੍ਹਾਂ ਨੇ SB 14 ਬਿੱਲ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਉਹ ਲੈ ਕੇ ਆਂਦਾ। ਇਹ ਉੱਥੇ ਬੋਲੇ ਜਦੋਂ ਉੱਥੋਂ ਚਲੇ ਉਹ ਉੱਥੇ, ਕਿਉਂਕਿ ਅੱਗੇ ਵੈਟਰਨਸ ਦਾ ਇੱਕ ਪ੍ਰੋਗਰਾਮ ਹੋਣਾ ਸੀ। ਉਸ ਤੋਂ ਬਾਅਦ ਦੇ ਵਿੱਚ ਸਾਰੇ ਲੋਕ ਅਸੈਂਬਲੀ ਦੇ ਵਿੱਚ ਜਿਹੜੇ ਆਫਿਸਿਸ ਹੁੰਦੇ ਆ ਅਸੈਂਬਲੀ ਮੈਂਬਰਸ ਦੇ, ਉਹ ਜਿਹੜੀ ਬਿਲਡਿੰਗ ਦੇ ਵਿੱਚ ਉਹ ਸਟਰੀਟ ਤੇ ਆ, ਉੱਥੇ ਪਹੁੰਚੇ। ਕਾਫੀ ਲੋਕ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅੰਦਰ ਬਿਲਡਿੰਗ 'ਚ ਗਏ। ਅੰਦਰ ਜਾ ਕੇ ਉੱਥੇ ਗੱਲਾਂ ਬਾਤਾਂ ਜਿਹੜੀਆਂ ਹੋਈਆਂ, ਉੱਥੇ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇਸ ਜਿਹੜਾ ਖਾਸ ਜਿਹੜਾ SB 553 ਬਿੱਲ ਨੂੰ ਲੈ ਕੇ ਆ, ਵੀ ਕਿੱਦਾਂ ਜਿਹੜਾ ਉੱਥੇ ਗੱਲਾਂ ਬਾਤਾਂ ਬਿਹਾਈਂਡ ਡੋਰਸ ਕਰਕੇ, ਬਗੈਰ ਰੀਟੇਲਰਸ ਨੂੰ ਕਿਸੇ ਨੂੰ ਪੁੱਛੇ, ਓਨਰਸ ਨੂੰ ਜਿਹੜਾ ਉਹ ਪੁੱਛੇ, ਉਹਨਾਂ ਨੇ ਜਿਹੜਾ ਉਹ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੀ ਕੋਈ ਵੀ ਡੀਲ ਜਿਹੜੀ ਆ ਕੱਟ ਕਰ ਲਈ, ਵੀ ਹਾਂ ਜੀ ਆਹ ਅਮੈਂਡਮੈਂਟਸ ਕਰ ਦਿਓ, ਇੱਦਾਂ ਕਰ ਦਿਓ, ਬਗੈਰ ਕਿਸੇ ਨੂੰ ਜਿਹੜਾ ਪੁੱਛੇ। ਉੱਥੇ ਸਵਾਲ ਵੀ ਪੁੱਛਿਆ ਗਿਆ, ਜਿਹੜੇ ਲੋਕ ਹਜ਼ਾਰਾਂ ਦੀ ਸੰਖਿਆ 'ਚ ਉੱਥੇ ਇਕੱਠੇ ਸੀਗੇ, ਵੀ ਕੀ ਤੁਹਾਨੂੰ ਅਮੈਂਡਮੈਂਟਸ ਦੇ ਬਾਰੇ ਪੁੱਛਿਆ ਗਿਆ ਵੀ ਕਿਹੜੀਆਂ ਕਰਨੀਆਂ? ਉਹਨਾਂ ਦਾ ਉੱਥੇ ਜਵਾਬ ਸੀ ਨਹੀਂ। ਕੀ ਜਿਹੜੀਆਂ ਅਮੈਂਡਮੈਂਟਸ ਹੋਈਆਂ ਆ, ਕੀ ਤੁਹਾਨੂੰ ਉਹ ਪਸੰਦ ਆ? ਠੀਕ ਆ। ਉਹਨਾਂ ਨੇ ਕਿਹਾ ਵੀ ਨਹੀਂ। ਜਿਹੜੀਆਂ ਨਵੀਆਂ ਅਮੈਂਡਮੈਂਟਸ ਸੀ, ਉਹਨਾਂ ਬਾਰੇ ਲੋਕਾਂ ਨੂੰ ਜਿਹੜਾ ਉਹ ਦੱਸਿਆ ਗਿਆ, ਉਹ ਤੋਂ ਨਾਖੁਸ਼ ਜਿਹੜੇ ਉਹ ਨਜ਼ਰ ਆਏ। ਸੋ ਉਹਨਾਂ ਦਾ ਮੇਨ ਮਕਸਦ ਇਹ ਸੀ ਉੱਥੇ ਜਾ ਕੇ ਫਿਰ ਇਹ ਕਹਿਣਾ ਵੀ ਈਵਨ ਦੋ ਅੱਜ ਜੇ ਤੁਹਾਡੇ ਕੋਲ ਅਮੈਂਡਡ ਬਿੱਲ ਵੀ ਆਉਂਦਾ ਆ, ਉਸ ਤੋਂ ਅਸੀਂ ਨਾਖੁਸ਼ ਹਾਂ, ਅਸੀਂ ਇਸ ਬਿੱਲ ਨੂੰ ਕਿਲ ਕਰਨਾ ਚਾਹੁੰਦੇ ਹਾਂ। ਇਸ ਬਿੱਲ ਦੇ ਉੱਤੇ ਵੋਟ ਜਿਹੜੀ ਉਹ ਨੋ ਕਰਿਓ। ਇੱਕ ਅਸੈਂਬਲੀ ਮੈਂਬਰ ਦਾ ਜਿਹੜਾ ਸੀਗਾ ਨਾਲ ਸਟਾਫਰ, ਉਹ ਗੱਲ ਸੁਣਦਾ ਵਿੱਚੋਂ ਹੀ ਭੱਜ ਗਿਆ, ਕਹਿੰਦਾ ਜੀ ਮੇਰੇ ਤੋਂ ਨਹੀਂ ਹੋਰ ਟਾਈਮ ਹੈਗਾ। ਉਹਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ। ਕਈਆਂ ਨੇ ਚੱਜ ਨਾਲ ਗੱਲ ਵੀ ਸੁਣੀ, ਦੈਟਸ ਫਾਈਨ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਆਪਾਂ ਦੇਖੀਆਂ। ਪਰ ਕੱਲ ਦਾ ਸਭ ਜਿਹੜਾ ਤੋਂ ਵਧੀਆ ਗੱਲ ਰਾਜਕਰਮਵੀਰ ਸਿੰਘ ਜੀ, ਜਿਹੜੇ ਕ੍ਰਿਸ ਹੋਲਡਨ ਆ, ਜਿਹੜੇ ਅਸੈਂਬਲੀ ਅਪਰੋਪਰੀਏਸ਼ਨ ਕਮੇਟੀ ਦੇ
ਚੇਅਰਮੈਨ ਆ ਉਹਨਾਂ ਦਾ ਜਿਹੜਾ ਪੀਏ ਸੀਗਾ, ਉਹਨੂੰ ਬਹੁਤ ਵਧੀਆ ਗੱਲ ਸੁਣੀ, ਮਿਸਟਰ ਬਹੁਤ ਵਧੀਆ ਵਿਲੀਜ਼ ਗੱਲ ਕਰਕੇ ਉਹਨਾਂ ਦਾ ਸਮਝਾਇਆ ਨਾਂ ਤੇ ਸੀਗਾ। ਉਹਨੂੰ ਦੱਸਿਆ ਵੀ ਭਾਈ ਤੁਸੀਂ ਤਾਂ 16 ਤਰੀਕ ਨੂੰ ਪ੍ਰੋਟੈਸਟ ਕਰਨ ਆਏ, 14 ਤਰੀਕ ਤੱਕ ਤਾਂ ਸਾਰਾ ਕੁਝ ਸੁਣ ਹਟਿਆ ਸੀ। ਦੇਖ ਲਓ ਠੀਕ ਹੈ ਵੀ ਨਾ? ਅੰਦਰ ਖਾਤੇ ਸੋ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ 14 ਤਰੀਕ ਤੱਕ ਵੀ ਕੀ ਚੱਲ ਰਿਹਾ, ਕੀ ਹੋਇਆ ਜਾਂ ਕੀ ਨਹੀਂ। ਉਹ ਤੋਂ ਪਹਿਲਾਂ ਹੀ ਆਪੋ ਆਪਣੀ ਜਿੰਨੇ ਕਹਿ ਲਓ ਵੀ ਕਰਨਾ ਸੀਗਾ ਉਹ ਕਰ ਲਿਆ। ਤੁਹਾਡਾ ਜ਼ੋਰ ਵੀ ਲਵਾ ਲਿਆ ਪ੍ਰੋਟੈਸਟਾਂ ਦੇ ਉੱਤੇ, ਸਾਰਾ ਕੁਝ ਹੋ ਗਿਆ, ਪਰ ਅੰਦਰ ਖਾਤੇ ਪਤਾ ਨਹੀਂ ਕੀ ਕੁਛ ਜਿਹੜਾ ਉਹ ਹੋ ਰਿਹਾ ਸੀ। ਉਹ ਚਲੋ ਇਹ ਜਿਹੜੇ ਤੁਹਾਡੇ ਹੁਣ ਬਿਜ਼ਨਸ ਓਨਰਸ ਆ ਉਹਨਾਂ ਨੂੰ ਤੁਸੀਂ ਦੇਖਣਾ ਵੀ ਕਿੱਦਾਂ ਕਰਨਾ, ਇਹਨੂੰ ਅੱਗੇ ਕਿਵੇਂ ਲੈ ਕੇ ਜਾਣਾ, ਪਰ ਜ਼ੋਰ ਜੀ ਲਾ ਰਹੇ ਆ। ਅਪਰੋਪਰੀਏਸ਼ਨ ਕਮੇਟੀ ਇਹ ਪਬਲਿਕ ਦੇ ਲਈ ਓਪਨ ਹੁੰਦੀ ਆ। ਕਹਿੰਦੇ ਵੀ ਜੀ ਜੇ ਤੁਸੀਂ 9 ਸਵਾ 9 ਵਜੇ ਉੱਥੇ ਪਹੁੰਚ ਜਾਂਦੇ ਆ, ਜਿਹੜੇ ਕਿ ਅੱਜ ਉੱਥੇ ਕਈ ਜਣੇ ਗਏ ਆ, ਤੇ ਤੁਹਾਨੂੰ ਉੱਥੇ ਅੰਦਰ ਜਿਹੜੀ ਸੀਟ ਆ ਉਹ ਮਿਲ ਸਕਦੀ ਆ। ਸੋ ਆਪਣੇ ਲੋਕ ਉੱਥੇ ਜਾ ਰਹੇ ਨੇ। ਉਸ ਦੇ ਵਿੱਚ ਜਿਹੜੇ ਬਿੱਲਸ ਦੇ ਉੱਤੇ ਚਰਚਾ ਜਿਹੜੀ ਹੋਊਗੀ, ਗੱਲਬਾਤ ਹੋਊਗੀ, ਉਹਦੇ ਦਰਮਿਆਨ ਜਦੋਂ SB 553 ਬਿੱਲ ਦੀ ਗੱਲ ਆਊਗੀ ਤਾਂ ਹੋ ਸਕਦਾ ਆ ਵੀ ਉਹ ਆਪਣੇ ਜਿਹੜੇ ਫੱਟੇ ਆ ਤੁਸੀਂ ਤਾਂ ਕਰਕੇ ਜਾਂ ਕਹਿ ਕੇ ਬੋਲ ਕੇ ਕਹਿ ਸਕਦੇ ਆ ਵੀ ਅਸੀਂ ਇਸ ਦੇ ਉੱਤੇ ਨੋ ਚਾਹੁੰਦੇ ਆ। ਜਾਂ ਸੋ ਲੋਕਾਂ ਤੋਂ ਹੋ ਸਕਦਾ ਉਹ ਲੋਕਾਂ ਨੂੰ ਟਾਈਮ ਵੀ ਦੇਣ ਵੀ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਜਾਂ ਨਹੀਂ। ਵੀ ਸੋ ਕਮੈਂਟ ਬਹੁਤ ਵੱਡੀ ਗਿਣਤੀ 'ਚ ਅੱਜ ਵੀ ਉੱਥੇ ਪਹੁੰਚ ਰਹੇ ਹੈਗੇ ਬਿਜ਼ਨਸ ਓਨਰਸ, ਆਮ ਸੰਗਤ ਵੀ ਜਿਹੜੀ ਆ, ਕਿਉਂਕਿ ਇਹ 10 ਵਜੇ ਉਹਨਾਂ ਦੀ ਮੀਟਿੰਗ ਸ਼ੁਰੂ ਹੋਣੀ ਆ ਸੈਕਰਾਮੈਂਟੋ ਦੇ ਵਿੱਚ, ਤੇ ਉਹ ਜੇ ਤੁਸੀਂ ਅਰਲੀ ਚੱਲ ਜਾਓ, ਕਿਉਂਕਿ ਕੱਲ ਜੋ ਪੁਲਿਸ ਦਾ ਮੇਨ ਇੰਚਾਰਜ ਸੀਗਾ ਉਹ ਆਪਾਂ ਨੂੰ ਵੀ ਕਹਿੰਦਾ ਸੀ ਵੀ ਭਾਈ ਤੁਸੀਂ ਕਹਿੰਦੇ ਥੋੜੇ ਹੁੰਦੇ ਆ, ਵੀ ਆ ਬਹੁਤ ਜਾਂਦੇ ਆ। ਤੇ ਕਿਉਂਕਿ ਕੱਲ ਵੀ ਪ੍ਰੋਟੈਸਟ 'ਚ 2,500 ਤੋਂ 3,000 ਦੇ ਕਰੀਬ ਸੀਗੇ, ਤੇ ਉਹ ਕਹਿੰਦਾ ਵੀ ਮੈਨੂੰ ਉਹ ਪੁੱਛ ਰਿਹਾ ਸੀ ਵੀ ਕਿੰਨੇ ਕਾ ਹੋਣੇ ਆ, ਹਨਾ? ਤੇ ਜੋ ਲੋਕਲ ਬੰਦੇ ਸੀ ਕਹਿੰਦੇ 50 ਕੁ, ਕਹਿੰਦਾ ਨਹੀਂ ਮੈਂ 200 ਲੈ ਕੇ ਚੱਲੂੰਗਾ, ਤੇ ਤੁਸੀਂ ਅਰਲੀ ਆ ਜਾਓ, ਫਿਰ ਤੁਹਾਨੂੰ ਸੀਟਾਂ ਮਿਲ ਜਾਊਗੀਆਂ। ਤੇ ਬਹੁਤ ਕੋਆਪਰੇਟ ਕਰਦੇ ਸੀ ਉਹ, ਤੇ ਤਾਂ ਕਰਕੇ ਕਹਿੰਦਾ ਵਾਧੂ ਰੱਖਾਂਗੇ ਸੀਟਾਂ ਤੁਹਾਡੇ ਲਈ। ਸੋ ਜਿੰਨੇ ਵੀ ਸੁਣ ਰਹੇ ਆ ਸੈਕਰਾਮੈਂਟੋ ਏਰੀਏ ਦੇ ਆਲੇ ਆਸ-ਪਾਸ ਦੇ, 10 ਵਜੇ ਹੀਅਰਿੰਗ ਸਟਾਰਟ ਹੋਣੀ ਆ, ਸੇਮ ਜਿੱਥੇ ਆਪਾਂ ਕੱਲ ਪ੍ਰੋਟੈਸਟ ਕਰਨ ਗਏ ਸੀ ਸਾਰੇ। ਐਡਰੈਸ ਹੈਗਾ 1021 ਓ ਸਟਰੀਟ, ਰੂਮ ਨੰਬਰ ਹੈਗਾ 1100। 1021 ਓ ਸਟਰੀਟ, ਰੂਮ ਨੰਬਰ 1100 ਆ, ਤੇ ਉੱਥੇ ਮੈਟਲ ਡਿਟੈਕਟਰ ਲੱਗੇ ਹੁੰਦੇ ਆ, ਤੇ ਬਹੁਤ ਵਧੀਆ ਵੀ ਜੇ ਕਿਸੇ ਨੇ ਕਿਰਪਾਨ ਵੀ ਪਹਿਨੀ ਆ, ਪਾਈ ਆ, ਤੇ ਕੁਛ ਨਹੀਂ ਕਹਿੰਦੇ, ਹਾਂ ਠੀਕ ਆ ਵੀ ਕਿਰਪਾਨ ਪਾ ਕੇ ਵੀ ਜਾ ਸਕਦੇ ਆ। ਕੱਲ ਗਏ ਨੇ ਕਾਫੀ ਜਿਹੜੇ ਆਪਣੇ ਉੱਥੇ ਜਿਹੜੇ ਉਹ ਸੀਗੇ। ਸੋ ਸਾਰਾ ਕੁਛ ਉਹ ਤੇ ਬੜਾ ਵਧੀਆ ਰਿਹਾ। ਓਵਰਆਲ ਪ੍ਰੋਟੈਸਟ ਕਾਮਯਾਬ ਰਿਹਾ, ਇਹ ਆਪਾਂ ਜਿਹੜਾ ਉਹ ਕਵਾਂਗੇ। ਈਵਨ ਦੋ ਕਈਆਂ ਨੇ ਇਸ ਦੇ ਵਿੱਚ ਕਹਿ ਲਓ ਵੀ ਲੱਤਾਂ ਵੀ ਖਿੱਚਣ ਦੀ ਕੋਸ਼ਿਸ਼ ਕੀਤੀ। ਇਵੈਂਚੁਅਲੀ ਚਲੋ ਸਾਰੇ ਜਾਣੇ ਉੱਥੇ ਪਹੁੰਚੇ, ਚੰਗੀ ਗੱਲ ਆ। ਫਾਇਦਾ ਤਾਂ ਇੱਕ ਦਾ ਨਹੀਂ, ਸਾਰਿਆਂ ਦਾ ਹੀ ਹੋਣਾ ਹੈ ਇਹਦੇ ਜੀ ਵਿੱਚ। ਹਾਂ ਜੀ। ਇਹ ਤਾਂ ਇਵੈਂਚੁਅਲੀ ਤਾਂ ਇਹੀ ਗੱਲ ਆ ਨਾ। ਸੋ ਇਹਨਾਂ ਨੂੰ ਜਿਹੜਾ ਇਹ ਚਾਹੀਦਾ ਆ ਵੀ ਭਾਈ ਇਹ ਇਸ ਤਰੀਕੇ ਦੇ ਨਾਲ ਵੀ ਕੁਛ ਨਾ ਕੁਛ ਇਸ ਦੇ ਉੱਤੇ ਬੈਟਰ ਕਰਨਾ ਚਾਹੀਦਾ ਆ। ਹਿਲ-ਜੁਲ ਜਿਹੜੀ ਆ ਨਾ, ਤੁਹਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਹੋ ਰਿਹਾ। ਇਹ ਆਪਾਂ ਆਵਾਜ਼ ਚੱਕੀ ਤੁਹਾਡੇ ਲਈ, ਆਪਾਂ ਇਹ ਕੰਮ ਕਰਤਾ ਇਸ ਵਾਰ। ਜ਼ਰੂਰੀ ਨਹੀਂ ਆ ਵੀ ਹਰ ਵਾਰੀ ਇਹ ਚੀਜ਼ ਜਿਹੜੀ ਉਹ ਸਾਨੂੰ ਵੀ ਪਤਾ ਲੱਗੂਗੀ। ਜੀ ਹਰ ਇੱਕ ਅੱਜ 900 ਬਿੱਲ ਦੇ ਉੱਤੇ ਸੁਣਵਾਈ ਹੋਣੀ ਆ ਹਰਜੋਤ ਸਿੰਘ ਜੀ। ਜੀ ਦੇਖ ਲਓ 900 ਅਪਰੋਪਰੀਏਸ਼ਨ ਬਿੱਲ। ਕਮੇਟੀ 900 ਬਿੱਲਸ, ਕਿਹਦੇ ਜੀ ਵਿੱਚ ਕੀ ਹੋਊਗਾ ਕਿਸੇ ਨੂੰ ਕੁਝ ਨਹੀਂ ਪਤਾ। ਇੱਕ ਦੇ ਬਾਰੇ ਆਪਾਂ ਨੂੰ ਇਹ ਪਤਾ ਆ ਵੀ ਇਹਦੇ ਨਾਲ ਨੇ ਬਾਕੀ ਰੀਟੇਲ 4 ਜਿਹੜੇ ਹੋਰ ਵੀ ਸੀ ਉਹਨਾਂ ਦੇ ਬਾਰੇ ਵੀ ਫਿਰ ਡਿਸਕਸ ਕੀਤਾ ਹਾਂ ਗਿਆ, ਜਿਹੜੇ SB ਪਿਆਰ ਦੀ 14 ਪੈਰੋਲ। ਜਿਹੜਾ ਉਹ ਸੀਗਾ। ਤੇ ਸੋ ਜਿਹੜਾ ਜਿਹਦੇ ਫੀਲਡ 'ਚ ਹੁੰਦਾ, ਜਿਹਦੇ ਨਾਲ ਰਿਲੇਟਡ ਹੁੰਦਾ, ਉਹ ਜ਼ਰੂਰ ਉਹਨੂੰ ਚੈੱਕ ਕਰਨੇ ਚਾਹੀਦੇ ਆ। ਆਪਾਂ ਤਾਂ ਜਿੰਨੀ ਕੁ ਸਾਡੀ ਹਿੰਮਤ ਆ, ਆਪਾਂ ਰੇਡੀਓ ਤੇ ਤੁਹਾਡੀ ਆਵਾਜ਼ ਚੱਕ ਸਕਦੇ ਹੈਗੇ, ਤੇ ਹਰ ਵਾਰ ਵੀ ਨਹੀਂ ਚੱਕ ਸਕਦੇ, ਕਿਉਂਕਿ ਇੰਨਾ ਜ਼ਿਆਦਾ ਸਮਾਂ ਲੱਗਦਾ, ਇੰਨੀ ਮੈਨ ਪਾਵਰ ਲੱਗਦੀ, ਸਾਰਾ ਕੁਛ ਉਹ ਤੁਹਾਨੂੰ ਪਤਾ ਹੀ ਆ। ਸੋ ਪਲੀਜ਼ ਆਪਾਂ ਖਬਰਾਂ ਵੀ ਕਰਨੀਆਂ, ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬੇ ਏਰੀਏ ਦੇ ਡੇਵਿਡ ਕਟੋਜੀ ਆਫਿਸ ਦੇ ਸਾਹਮਣੇ ਅੱਜ ਪ੍ਰੋਟੈਸਟ ਹੋ ਰਿਹਾ 10 ਵਜੇ। ਸੈਕਰਾਮੈਂਟੋ ਏਰੀਏ ਦੇ ਜੋ ਓ ਸਟਰੀਟ ਦੇ ਉੱਤੇ ਆਫਿਸ ਹੈਗਾ, ਉੱਥੇ 10 ਵਜੇ ਸ਼ੁਰੂ ਹੋਣੀ ਆ। ਜਿੰਨੀ ਜਲਦੀ ਤੁਸੀਂ ਉੱਥੇ ਪਹੁੰਚ ਸਕਦੇ ਆ ਤੇ ਪਹੁੰਚੋ। ਜੀ, ਜੀ, ਬਿਲਕੁਲ।